ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਉਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤੁਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਟੁਲਾਰੀ ਤੋਂ। ਇਸ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਵੈਰੀ ਮੱਚ ਮਿਹਰਬਾਨੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਝਾਤ ਮਾਰਦੇ ਹਾਂ ਆਲੇ ਦੁਆਲੇ ਦੇ ਉੱਤੇ ਕੀ ਕੁਛ ਵਾਪਰ ਜਿਹੜਾ ਦੀ ਉਹ ਰਿਹਾ ਔਰ ਕੀ ਕੁਛ ਵਾਪਰਨ ਦੇ ਆਸਾਰ ਨੇ ਜੀ। ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੁਛ ਰਾਜਾਂ ਦੇ ਵਿੱਚ ਜਿਹੜੀ ਉਹ ਜਿੱਤੀ ਆ ਔਰ ਉਹਦੇ ਜਿਹੜੀ ਖੁਸ਼ੀ ਸੀਗੀ ਜੀ ਉਹਦੇ ਥੋੜਾ ਜਿਹਾ ਫਰਕ ਪੈ ਰਿਹਾ ਕਿਉਂਕਿ ਜਿਹੜੀ ਤੇਲਗੂ ਦੇਸ਼ਮ ਪਾਰਟੀ ਆ ਤਾਮਿਲਨਾਡੂ ਦੀ, ਉਹਨੇ ਸਾਥ ਛੱਡ ਦਿੱਤਾ ਉਹਦਾ। ਔਰ ਇਹਦੇ ਸੰਬੰਧੀ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਤਾਮਿਲਨਾਡੂ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਆ ਕਿ TDP ਜਿਹੜੀ ਹੈ ਜੀ ਉਹਨੇ NDA ਦਾ ਸਾਥ ਛੱਡ ਦਿੱਤਾ। ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਗੱਠਜੋੜ ਦਾ ਧਰਮ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਉਹਨਾਂ ਨੇ ਕਿਹਾ ਕਿ ਤਾਮਿਲਨਾਡੂ ਨੂੰ ਵਿਸ਼ੇਸ਼ ਦਰਜਾ ਦੇਣ ਦਾ ਵਾਅਦਾ ਕੀਤਾ ਸੀ ਕੇਂਦਰ ਦੀ ਸਰਕਾਰ ਨੇ, ਪਰ 4 ਸਾਲ ਹੋ ਗਏ ਉਹਨਾਂ ਨੇ ਇਸ ਮਾਮਲੇ 'ਚ ਕੋਈ ਲੜ ਪੱਲਾ ਫੜਾਇਆ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸੰਜਮ ਤੋਂ ਕੰਮ ਲਿਆ, ਬਾਰ-ਬਾਰ ਕੇਂਦਰ ਨੂੰ ਚੇਤਾ ਕਰਾਉਂਦੇ ਰਹੇ, ਪਰ ਸਾਡਾ ਜਿਹੜਾ ਚੇਤਾ ਕਰਾਇਆ ਸੀਗਾ ਜੀ ਉਹ ਕਿਸੇ ਕੰਮ ਨਹੀਂ ਆਇਆ। ਜਿਹੜੇ ਚੰਦਰ ਬਾਬੂ ਨਾਇਡੂ ਨੇ ਉਹਨਾਂ ਨੇ ਇੱਥੋਂ ਤੱਕ ਜਿਹੜਾ ਜੀ ਉਹ ਕਹਿ ਦਿੱਤਾ ਕਿ ਉਹਨਾਂ ਨੇ ਆਪਣੇ ਇਸ ਫੈਸਲੇ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜਾਣੂ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਰਾਬਤਾ ਹੀ ਨਹੀਂ ਹੋ ਸਕਿਆ। ਇਹਦਾ ਮਤਲਬ ਜਿਹੜਾ ਜੀ ਇਹ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਤੱਕ ਪਹੁੰਚ ਉਹਨਾਂ ਦੀ ਨਹੀਂ ਹੋਣ ਦਿੱਤੀ ਗਈ ਤਾਂ ਕਿ ਕੋਈ ਫੈਸਲਾ ਜਿਹੜਾ ਜੀ ਉਹ ਬਦਲਿਆ ਨਾ ਜਾਵੇ। ਹੁਣ ਜਦੋਂ ਜਿਹੜਾ ਜੀ ਪਾਰਟੀ ਨੇ ਸਮਝੌਤੇ ਕੀਤੇ ਆ ਦੂਜੇ ਰਾਜਾਂ ਦੇ, ਇੱਕ ਰਾਜ ਦੇ ਵਿੱਚ ਤਾਂ ਹਾਲਾਤ ਇਹ ਆ ਕਿ 2 ਸੀਟਾਂ ਆਉਣ ਦਾ ਦਾਅਵਾ ਕਰੀ ਜਾਂਦੀ ਹੈ, 21 ਉੱਥੇ ਸੀਟਾਂ ਜਿਹੜੀਆਂ ਜੀ ਉਹ ਕਾਂਗਰਸ ਦੀਆਂ ਨੇ, ਭਾਵ ਕਿ ਉਹ ਪ੍ਰਚਾਰ ਇਹ ਰਹੀ ਕਿ ਉਹਦੀ ਸਰਕਾਰ ਬਣ ਗਈ। ਤੇ ਜੇ ਤਾਮਿਲਨਾਡੂ ਦੀ ਗੱਲ ਸੀਗੀ, ਇੱਥੇ ਜਿਹੜਾ ਜੀ ਇਹ ਸਮਝੌਤਾ ਕਿਉਂ ਤੋੜਿਆ ਗਿਆ? 2 ਮੰਤਰੀ ਨੇ ਜਿਹੜੀ TDP ਆ ਉਹਦੇ, ਇੱਕ ਤਾਂ ਅਸ਼ੋਕ ਗਜਪਤੀ ਰਾਜੂ ਤੇ ਦੂਜੇ ਨੇ YS ਚੌਧਰੀ। ਇਹ ਦੋਵੇਂ ਅੱਜ ਆਪਣੇ ਅਹੁਦਿਆਂ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦੇਣਗੇ। ਇਸ ਗੱਲ ਦੀ ਜਿਹੜੀ ਹੈ ਜੀ ਉਹ ਉਮੀਦ ਹੈ। ਵੈਸੇ ਤੇਲਗੂ ਦੇਸ਼ਮ ਪਾਰਟੀ ਜਿੰਨੇ ਕੁ ਦਿਨਾਂ ਦਾ ਸੈਸ਼ਨ ਚੱਲ ਰਿਹਾ ਉਹ ਵਿਰੋਧੀ ਧਿਰਾਂ ਦੇ ਨਾਲ ਵੈਲ ਦੇ ਵਿੱਚ ਜਿਹੜੀ ਹੈ ਜੀ ਉਹ ਖੜੀ ਆ। ਇਹ ਵੀ ਆਪਣੇ ਆਪ ਦੇ ਵਿੱਚ ਰਿਕਾਰਡ ਹੀ ਆ ਕਿ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਜਿਹੜੀਆਂ ਦੀ ਸਾਰੀਆਂ ਧਿਰਾਂ ਵੈਲ ਦੇ ਵਿੱਚ ਨੇ, ਉੱਥੇ ਵੈਲ ਦੇ ਵਿੱਚ ਖੜੇ ਹੋਣ ਨੂੰ ਥਾਂ ਨਹੀਂ ਜਿਹੜੀ ਦੀ ਉਹ ਲੱਭ ਰਹੀ। 2 ਧਿਰਾਂ ਨੇ ਜਿਹੜੀਆਂ ਆਪਣੀਆਂ ਸੀਟਾਂ ਤੇ ਬੈਠੀਆਂ ਨੇ, ਇੱਕ ਤਾਂ BJP ਆ ਤੇ ਉਹਦੀ ਸਹਿਯੋਗੀ ਜਿਹੜੀ ਆ ਜੀ ਉਹ ਅਕਾਲੀ ਦਲ ਹੈ, ਜਦੋਂ ਕਿ ਬਾਕੀ ਜਿਹੜੀਆਂ ਧਿਰਾਂ ਨੇ ਸ਼ਿਵ ਸੈਨਾ, ਤੇਲਗੂ ਦੇਸ਼ਮ ਪਾਰਟੀ, ਉਹ ਵੀ ਵੈਲ ਦੇ ਵਿੱਚ ਨੇ ਜੀ, ਸਾਰੀਆਂ ਨੇ ਸਾਰੀਆਂ ਸਰਕਾਰ ਦੇ ਵਿਰੋਧ ਦੇ ਵਿੱਚ। ਇਹ ਨਹੀਂ ਸਿਰਫ ਜਿਹੜੀਆਂ ਜੀ 2 ਹੈਗੀਆਂ, ਜੇ ਤੁਸੀਂ TV ਦੇ ਉੱਤੇ ਦੇਖਿਆ ਹੋਵੇ ਤੇ ਇਹ ਆਰਾਮ ਦੇ ਨਾਲ ਸੀਟਾਂ ਤੇ ਬਹਿ ਕੇ ਹੱਸਦੇ 2 ਜਾਣੇ ਜਿਹੜੇ ਉਹ ਜ਼ਰੂਰ ਨਜ਼ਰ ਆ ਰਹੇ ਨੇ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਇਹਦਾ ਫੈਸਲਾ ਆਇਆ ਕਿ 20 ਤਰੀਕ ਤੋਂ ਜਿਹੜਾ ਇਹ ਸੈਸ਼ਨ ਸ਼ੁਰੂ ਹੋਊਗਾ 20 ਮਾਰਚ ਤੋਂ। ਔਰ ਜਿਹੜਾ ਇਹਦੇ ਵਿੱਚ ਕੁਝ ਅਹਿਮ ਫੈਸਲੇ ਜਿਹੜੇ ਆ ਜੀ ਉਹ ਲਏ ਜਾਣ ਦੀ ਉਮੀਦ ਹੈ। ਉਂਝ ਵੈਸੇ ਇਹ ਕਾਫੀ ਤੱਤਾ ਜਿਹੜਾ ਜੀ ਉਹ ਰਹਿਣ ਦੀ ਸੰਭਾਵਨਾ ਹੈ। ਜਿਹੜਾ ਸੈਸ਼ਨ ਉਹਦਾ ਕਾਰਨ ਜਿਹੜਾ ਜੀ ਰੇਤ ਮਾਫੀਆ, ਗੁੰਡਾ ਟੈਕਸ ਵਗੈਰਾ ਹੈ ਜੀ, ਜਿਹਦੇ ਕਰਕੇ ਇਸ ਵੇਲੇ ਸਰਕਾਰ ਦੀ ਬਹੁਤ ਬਦਨਾਮੀ ਜਿਹੜੀ ਹੈ ਜੀ ਉਹ ਹੋ ਰਹੀ ਆ। ਦੂਜਾ, ਇਹ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਸੀ ਇਹਦੇ ਵਿੱਚ ਕੁਝ ਅਹਿਮ ਫੈਸਲੇ ਵੀ ਲਏ ਗਏ। ਇੱਕ ਤਾਂ ਜਿਹੜਾ ਜੀ ਆਬਕਾਰੀ ਨੀਤੀ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਸਕਿਆ। ਇਹਦੇ ਲਈ ਸੋਮਵਾਰ ਨੂੰ ਫਿਰ ਦੁਬਾਰਾ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਗਈ ਹੈ, ਕਿਉਂਕਿ ਕਮਾਊ ਪੁੱਤ ਸਰਕਾਰ ਦਾ ਇੱਕੋ ਹੀ ਆ ਆਬਕਾਰੀ ਵਿਭਾਗ, ਜਿਹੜਾ ਸ਼ਰਾਬ ਤੋਂ ਉਹਨੂੰ ਪੈਸੇ ਜਿਹੜੇ ਜੀ ਉਹ ਕਮਾ ਕੇ ਦਿੰਦਾ। ਵਜ਼ਾਰਤ ਨੇ 2 ਸਬ ਕਮੇਟੀਆਂ ਬਣਾਉਣ ਨੂੰ ਪ੍ਰਵਾਨਗੀ ਜਿਹੜੀ ਹੈ ਜੀ ਉਹ ਦਿੱਤੀ ਹੈ। ਟੀਚਰਾਂ ਸੰਬੰਧੀ ਇਹਦੇ ਵਿੱਚ ਫੈਸਲਾ ਲਿਆ ਗਿਆ। ਤਾਂ ਟੀਚਰ ਜਿਹੜਾ ਜੀ ਉਹ 7 ਸਾਲ ਹੁਣ ਇੱਕ ਜਗ੍ਹਾ ਦੇ ਉੱਤੇ ਰਹੂਗਾ। 7 ਸਾਲ ਤੋਂ ਬਾਅਦ ਉਹਦੀ ਬਦਲੀ ਜਿਹੜੀ ਆ ਉਹ ਕਰ ਦਿੱਤੀ ਜਾਊਗੀ। ਔਰ ਇਹਦੇ ਨਾਲ ਇਹ ਵੀ ਕਿਹਾ ਗਿਆ ਜੀ ਕਿ ਜਿਹੜੀਆਂ
ਵੱਖ-ਵੱਖ ਸ਼੍ਰੇਣੀਆਂ ਨੇ ਉਹਦੇ ਵਿੱਚ ਅਧਿਆਪਕਾਂ ਦੀ ਕਮੀ ਕਰਕੇ ਸਕੂਲਾਂ ਦੇ ਵਿੱਚ ਇਹਨਾਂ ਨੂੰ ਦੂਜੇ ਜਗ੍ਹਾ ਤੇ ਤਾਇਨਾਤ ਕੀਤਾ ਜਾਊਗਾ। ਇਹ ਕਿਹਾ ਗਿਆ ਜੀ ਕਿ ਮਾਸਟਰ ਦੀ ਅਸਾਮੀ ਪ੍ਰਾਇਮਰੀ ਸਕੂਲ ਦੇ ਵਿੱਚ ਤਾਂ ਹੀ ਸਿਰਜੀ ਜਾਊਗੀ ਜੇ ਉਸ ਸਕੂਲ ਦੇ ਵਿੱਚ 60 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਹੋਊਗੀ। ਸੂਬਾ ਪੱਧਰ ਦੇ ਉੱਤੇ ਵੱਖ-ਵੱਖ ਕਾਡਰਾਂ ਦੇ ਵਿੱਚ ਅਧਿਆਪਕ ਵਿਦਿਆਰਥੀ ਅਨੁਪਾਤ ਜਿਹੜਾ ਪ੍ਰਾਇਮਰੀ ਸਕੂਲਾਂ ਦੇ ਵਿੱਚ 27, ਮਿਡਲ ਸਕੂਲਾਂ 'ਚ 22 ਤੇ ਹਾਈ ਸਕੂਲਾਂ ਦੇ ਵਿੱਚ 16 ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ 29 ਜਿਹੜਾ ਜੀ ਉਹ ਰੱਖਿਆ ਗਿਆ। ਪ੍ਰਿੰਸੀਪਲਾਂ ਲਈ ਕਲਾਸਾਂ ਨੂੰ ਪੜ੍ਹਾਉਣਾ ਜ਼ਰੂਰੀ ਹੋਊਗਾ, ਜਿਹਦੇ ਤਹਿਤ ਪ੍ਰਿੰਸੀਪਲ ਲਈ ਹਫ਼ਤੇ ਦੇ 12 ਤੇ ਹੈਡਮਾਸਟਰ ਦੇ ਵਾਸਤੇ ਹਫ਼ਤੇ ਦੇ 15 ਪੀਰੀਅਡ ਜਿਹੜੇ ਆ ਜੀ ਉਹ ਨਿਰਧਾਰਤ ਕੀਤੇ ਗਏ ਕਿ ਇੰਨੇ ਉਹਨੂੰ ਲਾਉਣੇ ਪੈਣਗੇ। ਕਲਾਸ ਦੇ ਪੀਰੀਅਡ ਦਾ ਸਮਾਂ 35 ਮਿੰਟ ਹੋਊਗਾ, ਜਿਹੜਾ ਕਿ ਇਹ ਪਹਿਲਾਂ 40 ਮਿੰਟ ਦਾ ਹੁੰਦਾ ਸੀਗਾ ਔਰ ਇਹਦੇ ਨਾਲ ਪੁਰਾਣਾ ਸਮਾਂ ਜਿਹੜਾ ਜੀ ਉਹ ਬਹਾਲ ਹੋ ਗਿਆ। ਵਿਰੋਧੀ ਧਿਰ ਨੇ ਜੋ ਕਹਿਣਾ ਹੁੰਦਾ ਉਹਨੇ ਕਹਿਤਾ ਕਿ ਇਹ ਜਿਹੜਾ ਜੀ ਟਾਈਮ ਥੋੜਾ ਜਿਹੜਾ ਸੈਸ਼ਨ ਸੱਦਿਆ ਗਿਆ। ਕਾਂਗਰਸ ਵੀ ਇਹ ਕਹਿੰਦੀ ਰਹੀ ਆ ਪਿਛਲੇ ਸਾਲਾਂ ਦੇ ਦੌਰਾਨ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਸੀ ਕਿ ਇੰਨਾ ਘੱਟ ਟਾਈਮ ਦੇ ਵਾਸਤੇ ਇਹ ਕਿਉਂ ਸੈਸ਼ਨ ਸੱਦਿਆ ਜਾ ਰਿਹਾ, ਪਰ ਹੁਣ ਜਦੋਂ ਉਹ ਸੱਤਾ ਦੇ ਵਿੱਚ ਆਈ ਹੈ ਤੇ ਉਸੇ ਤਰੀਕੇ ਦੇ ਨਾਲ ਉਹਨੇ ਵੀ ਘੱਟ ਹੀ ਸਮਾਂ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਰੱਖਿਆ ਜੀ। ਜਿਹੜੀਆਂ ਸੱਤਾਧਾਰੀ ਧਿਰਾਂ ਨੇ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿੰਨਾ ਘੱਟ ਸਮਾਂ ਲਿਆ ਜਾਵੇ ਉਨਾ ਹੀ ਚੰਗਾ। ਮੁਲਕ ਦੇ ਵਿੱਚ ਬੁੱਤਾਂ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਔਰ ਇਹ ਤ੍ਰਿਪੁਰਾ ਤੋਂ ਸ਼ੁਰੂ ਹੋਈ ਬੁੱਤ ਰਾਜਨੀਤੀ ਜਿਹੜੀ ਸੀ ਉਹ ਕਈ ਹੋਰ ਸੂਬਿਆਂ ਦੇ ਵਿੱਚ ਫੈਲਦੀ ਨਜ਼ਰ ਆ ਰਹੀ ਹੈ ਜੀ। ਬੁੱਤਾਂ ਦੀ ਬੇਹੁਰਮਤੀ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਵੀ ਉਹ ਬੋਲੇ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਤੁਰੰਤ ਰੋਕੀ ਜਾਵੇ ਜੋ ਕੁਝ ਚੱਲ ਰਿਹਾ ਜੀ ਬੇਹੁਰਮਤੀ ਵਾਲਾ। ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਵੀ ਦੱਸੀਦਾ ਕਿ ਪ੍ਰਧਾਨ ਮੰਤਰੀ ਨੇ ਇਹਦੇ ਸੰਬੰਧੀ ਗ੍ਰਹਿ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਗ੍ਰਹਿ ਮੰਤਰੀ ਦੇ ਵੱਲੋਂ ਇੱਕ ਬਿਆਨ ਜਿਹੜਾ ਜੀ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਰਾਜ ਜਿਹੜੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਾਸਤੇ ਤੁਰੰਤ ਕਦਮ ਜਿਹੜੇ ਉਹ ਚੁੱਕਣ। ਰਾਜਨਾਥ ਸਿੰਘ ਹੋਰਾਂ ਨੇ ਪਾਰਲੀਮੈਂਟ ਦੇ ਬਾਹਰ ਜਿਹੜਾ ਜੀ ਇਹ ਗੱਲ ਕਹੀ ਹੈ ਕਿ ਮੈਂ ਹਰੇਕ ਵਿਅਕਤੀ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਜੋ ਵੀ ਕੋਈ ਸ਼ਾਮਲ ਪਾਇਆ ਗਿਆ ਉਹਦੇ ਖਿਲਾਫ ਸਖਤੀ ਦੇ ਨਾਲ ਜਿਹੜਾ ਜੀ ਉਹ ਨਿਪਟਿਆ ਜਾਵੇ। ਇਹ ਮਾਮਲਾ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕੱਲ ਕਾਫੀ ਜ਼ਿਆਦਾ ਜਿਹੜਾ ਜੀ ਉਹ ਭਖਿਆ। ਜਿਹੜਾ ਲੈਨਨ ਦਾ ਬੁੱਤ ਦੀ ਨੂੰ ਜਿਹੜਾ ਜੀ ਉਹ ਤੋੜ ਦਿੱਤਾ ਗਿਆ ਸੀ, 2 ਜਗ੍ਹਾ ਤੋਂ ਇਹ ਬੁੱਤ ਜਿਹੜੇ ਜੀ ਉਹ ਪੱਟੇ ਗਏ ਆ। ਇਸ ਮਾਮਲੇ ਦੇ ਵਿੱਚ ਅਜੇ ਤ੍ਰਿਪੁਰਾ ਦੇ ਵਿੱਚ ਕਿਸੇ ਦੇ ਉੱਤੇ ਕਾਰਵਾਈ ਨਹੀਂ ਹੋਈ। ਇਹਦੇ ਪ੍ਰਤੀਕਰਮ ਦੇ ਵਿੱਚ ਜਿਹੜਾ ਸੀਗਾ ਜੀ ਇੱਥੇ ਕੋਲਕਾਤਾ ਦੇ ਵਿੱਚ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬੁੱਤ ਤੋੜ ਦਿੱਤਾ ਗਿਆ। ਕੋਲਕਾਤਾ ਦੀ ਪੁਲਿਸ ਨੇ ਇੱਕ ਔਰਤ ਸਣੇ 7 ਜਾਣਿਆਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ। ਤਾਮਿਲਨਾਡੂ ਦੇ ਵਿੱਚ ਭਾਜਪਾ ਦੇ ਇੱਕ ਆਗੂ ਨੇ ਫੇਸਬੁੱਕ ਦੇ ਉੱਤੇ ਇੱਕ ਬੇਹੂਦਾ ਪੋਸਟ ਜਿਹੜੀ ਸੀ ਉਹ ਪਾਤੀ, ਜਿਹਦੇ ਨਾਲ ਉੱਘੇ ਸਮਾਜ ਸੁਧਾਰਕ ਈਵੀ ਰਾਮਾਸਾਮੀ ਪੇਰੀਆਰ ਇਹਦੇ ਬੁੱਤ ਦੀ ਬੇਹੁਰਮਤੀ ਕੀਤੀ, ਉਹਦੇ ਉੱਤੇ ਕਾਲਖ ਜਿਹੜੀ ਸੀ ਉਹ ਪੋਤ ਦਿੱਤੀ ਗਈ ਔਰ ਇਹ ਮਾਮਲਾ ਜਿਹੜਾ ਜੀ 3 ਰਾਜਾਂ ਤੱਕ ਅੱਗੋਂ ਵੱਧ ਗਿਆ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਡਾਕਟਰ BR ਅੰਬੇਦਕਰ ਜਿਹੜੇ ਨੇ ਉਹਨਾਂ ਦੇ ਬੁੱਤ ਦੇ ਨਾਲ ਬੇਹੁਰਮਤੀ ਕਰਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ। ਭਾਵ ਕਿ ਪਹਿਲੇ ਦਿਨ ਜਿਹੜੇ ਧਮੱਚੜ ਪਾਉਂਦੇ ਸੀਗੇ ਇੱਕ BJP ਦਾ ਆਗੂ ਜਿਹੜਾ ਜੀ ਇਹ ਆਖੀ ਜਾਂਦਾ ਸੀਗਾ ਮੈਂਬਰ ਪਾਰਲੀਮੈਂਟ ਉਹ ਕਿ ਲੈਨਨ ਜਿਹੜਾ ਜੀ ਉਹ ਵਿਦੇਸ਼ੀ ਸੀ ਤੇ ਅੱਤਵਾਦੀ ਸੀ, ਇਸ ਕਰਕੇ ਨਾ ਵਿਦੇਸ਼ੀ ਦੀ ਨਾ ਅੱਤਵਾਦੀ ਦੀ ਇਸ ਮੁਲਕ ਦੇ ਵਿੱਚ ਜਿਹੜੀ ਹੈ ਜ਼ਰੂਰਤ ਹੈ। ਹੁਣ ਜਦੋਂ ਸੇਕਾ ਦੂਜੇ ਪਾਸੇ ਲੱਗਿਆ ਤੇ ਫਿਰ ਗ੍ਰਹਿ ਮੰਤਰੀ ਨੂੰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਬੋਲਣਾ ਪਿਆ ਜੀ, ਬੋਲਣਾ ਪੈਣਾ ਸੀਗਾ ਜਾਂ ਤੁਸੀਂ ਇਹ ਕਹਿ ਲਓ। ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਨੇ ਉਹਨਾਂ ਸੰਬੰਧੀ ਪਿਛਲੇ ਸਾਲਾਂ ਦੇ ਵਿੱਚ ਕਈ ਕੁਝ ਜਿਹੜਾ ਜੀ ਉਹ ਬਦਲਦਾ ਰਿਹਾ। ਕਦੇ ਤਾਂ ਪ੍ਰਧਾਨ ਮੰਤਰੀ ਜਿਹੜੇ ਨੇ ਜੀ ਉਹ ਚੁੱਪ ਕੀਤਿਆਂ ਉਤਰ ਜਾਂਦੇ ਨੇ ਲਾਹੌਰ ਤੇ ਉੱਥੇ ਕੇਕ ਕੱਟੇ ਆਉਂਦੇ ਨੇ, ਮੁੜ ਕੇ ਆ ਕੇ ਜਿਹੜਾ ਜੀ ਇਹ ਕਹਿੰਦੇ ਨੇ ਕਿ ਕੋਈ ਗੱਲਬਾਤ ਜਿਹੜੀ ਆ ਉਹ ਨਹੀਂ ਹੋਊਗੀ। ਇੱਕ ਚੰਗੀ ਖਬਰ ਜਿਹੜੀ ਆ ਜੀ ਉਹ ਆ ਰਹੀ ਆ ਕਿ ਪਾਕਿਸਤਾਨ ਦੇ ਨਾਲ ਚੱਲ ਰਹੀ ਕੁੜੱਤਣ ਭਰੇ ਮਾਹੌਲ ਦੇ ਵਿੱਚ ਇੱਕ ਜਿਹੜਾ ਪਾਕਿਸਤਾਨ ਨੇ ਕੈਦੀਆਂ ਦੇ ਤਬਾਦਲੇ ਦੀ ਨੀਤੀ ਸੰਬੰਧੀ ਭਾਰਤ ਦੇ ਸੁਝਾਅ ਨੂੰ ਮੰਨ ਲਿਆ। ਇਹ ਸੁਝਾਅ ਭਾਰਤ ਨੇ ਮਾਨਵਤਾ ਦੇ ਆਧਾਰ ਦੇ ਉੱਤੇ ਕੈਦੀਆਂ ਦੇ ਮੈਡੀਕਲ ਵੀਜ਼ਾ, ਜੁਡੀਸ਼ੀਅਲ ਕਮਿਸ਼ਨ ਸੰਬੰਧੀ ਮੁੱਦੇ ਜਿਹੜੇ ਸੀ ਉਹਨੂੰ ਹੱਲ ਕਰਨ ਦੇ ਵਾਸਤੇ ਦਿੱਤਾ ਸੀਗਾ। ਇਹਨੂੰ ਲੈ ਕੇ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਵੀ ਜਿਹੜਾ ਜੀ ਉਹ ਚੱਲ ਰਿਹਾ ਸੀਗਾ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਆਫੀਸਰ ਜਿਹੜੇ ਨੇ ਮੁਹੰਮਦ ਫਾਜ਼ਲ ਉਹਨੇ ਇਹ ਕਿਹਾ ਕਿ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਭਾਰਤ ਦੇ ਕੈਦੀਆਂ ਸੰਬੰਧੀ ਜਿਹੜਾ ਸੁਝਾਅ ਸੀਗਾ ਇਹਦੇ ਉੱਤੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਹਰੀ ਝੰਡੀ ਜਿਹੜੀ ਹੈ ਜੀ ਉਹ ਦੇਤੀ ਆ। ਦੋਵਾਂ ਦੇਸ਼ਾਂ ਦੇ ਜਿਹੜੇ ਆਮ ਨਾਗਰਿਕ ਨੇ ਜਿਹੜੇ ਇੱਕ ਦੂਜੇ ਦੇ ਦੇਸ਼ ਦੇ ਵਿੱਚ ਕੈਦੀ ਨੇ ਉਹਨਾਂ ਦੇ ਨਾਲ ਬਿਆਨਤਦਾਰੀ ਦਿਖਾਈ ਜਾਵੇ ਤੇ ਉਹਨਾਂ ਦੀ ਆਪੋ ਆਪਣੇ ਦੇਸ਼ ਦੇ ਵਿੱਚ ਤਬਦੀਲੀ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਮਾਮਲੇ ਦੇ ਵਿੱਚ ਪਹਿਲੀ ਸ਼੍ਰੇਣੀ 'ਚ 70 ਸਾਲ ਤੋਂ ਵੱਧ ਉਮਰ ਦੇ ਆਮ ਨਾਗਰਿਕ, ਔਰਤਾਂ ਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੂੰ ਰਾਹਤ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਦੇ ਸੂਤਰਾਂ ਦੇ ਅਨੁਸਾਰ
ਮੰਤਰਾਲੇ ਨੇ ਪਾਕਿਸਤਾਨ ਦਾ ਜਿਹੜਾ ਮੰਤਰਾਲਾ ਜੀ ਉਹਨੇ ਮਾਨਵਤਾ ਦੇ ਆਧਾਰ ਤੇ 2 ਹੋਰ ਜਿਹੜੀਆਂ ਸੁਜੈਸ਼ਨ ਸੀਗੀਆਂ ਉਹਨਾਂ ਨੂੰ ਵੀ ਹਰੀ ਝੰਡੀ ਜਿਹੜੀ ਦਿੱਤੀ ਹੈ, ਜਿਹਦੇ ਵਿੱਚ 60 ਸਾਲ ਤੋਂ ਵੱਧ ਦੇ ਆਮ ਨਾਗਰਿਕ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਤਬਦੀਲੀ ਆਪੋ ਆਪਣੇ ਦੇਸ਼ਾਂ ਦੇ ਵਿੱਚ ਸੰਭਵ ਜਿਹੜੀ ਹੈ ਜੀ ਉਹ ਹੋ ਸਕੂਗੀ। ਐਕਚੁਅਲੀ ਜਦੋਂ ਜਿਹੜੀਆਂ ਜੰਗਾਂ ਹੋਈਆਂ ਨੇ ਭਾਰਤ ਤੇ ਪਾਕਿਸਤਾਨ ਦੀਆਂ, ਉਹਦੇ ਕੈਦੀ ਦੋਵਾਂ ਮੁਲਕਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਸੜ ਰਹੇ ਆ ਜੀ ਇੰਨੇ ਸਾਲਾਂ ਤੋਂ। ਇਹਨੂੰ ਅਸਲ ਦੇ ਵਿੱਚ ਜਿਹੜਾ ਨਾ ਜੀ ਦੋਨੇ ਸਾਈਡ ਦੇ ਜਿਹੜੇ ਪੰਜਾਬ ਹੈ ਉਹਨਾਂ ਨੇ ਜ਼ਿਆਦਾ ਭੁਗਤਿਆ। ਇੱਥੇ ਪੰਜਾਬ ਦੇ ਵਿੱਚ ਇੱਥੇ ਤੱਕ ਹੈ ਜੀ ਮਾਲਵੇ ਦੇ ਖੇਤਰ ਦੇ ਵਿੱਚ ਕਿ ਇੱਕ ਜਿਹੜੇ ਫੌਜੀ ਜੰਗ ਦੇ ਵਿੱਚ ਸ਼ਹੀਦ ਹੋ ਗਏ ਦੱਸੀ ਦੇ ਸੀ 72 ਵਾਲੀ 'ਚ, ਉਹਦੇ ਮੁੰਡੇ ਨੇ ਆਪ ਕੋਸ਼ਿਸ਼ ਕਰਕੇ ਪਿੰਡ ਦੇ ਵਿੱਚ ਬੁੱਤ ਲਾ ਦਿੱਤਾ ਆਪਣੇ ਜਿਹੜੇ ਦੀ ਉਹ ਪਿਓ ਦਾ। ਪਰ ਪਿਛਲੇ ਕੁਝ ਮਹੀਨੇ ਪਹਿਲਾਂ ਇਹ ਖਬਰ ਆਈ ਕਿ ਨਹੀਂ ਉਹ ਤਾਂ ਜਿਉਂਦਾ। ਹੁਣ ਉਹ ਮੁੰਡਾ ਜਿਹੜਾ ਜੀ ਉਹਨੇ ਬਹੁਤ ਕੋਸ਼ਿਸ਼ਾਂ ਜਿਹੜੀਆਂ ਸੈਂਟਰ ਦੀ ਸਰਕਾਰ ਤੱਕ ਕੀਤੀਆਂ ਕਿ ਉਹਦੇ ਪਿਓ ਦਾ ਪਤਾ ਲਾਇਆ ਜਾਵੇ, ਉਹ ਫਲਾਂ ਜੇਲ੍ਹ ਦੇ ਵਿੱਚ ਹੈ, ਕਿਉਂਕਿ ਉੱਥੇ ਛੁੱਟ ਕੇ ਆਏ ਕੈਦੀ ਨੇ ਜਿਹੜਾ ਦੱਸਿਆ ਸੀਗਾ। ਕਮ ਸੇ ਕਮ ਦੋਵੇਂ ਮੁਲਕ ਜਿਹੜੇ ਆ ਜੀ ਇਸ ਮਾਮਲੇ ਦੇ ਉੱਤੇ ਤਾਂ ਸਹਿਮਤ ਹੋ ਜਾਣੇ ਚਾਹੀਦੇ ਆ ਕਿ ਦੋਨੋਂ ਜਿਹੜੇ ਨੇ ਉਹ ਜੰਗੀ ਕੈਦੀਆਂ ਤੋਂ ਪਹਿਲ ਕਰ ਲੈਣ ਕਿ ਉਹ ਛੱਡ ਦਿੱਤੇ ਜਾਣਗੇ, ਤਬਾਦਲਾ ਜਿਹੜਾ ਜੀ ਉਹ ਕਰ ਲੈਣ। ਇਹਨਾਂ ਨੇ ਗੁਨਾਹ ਕੋਈ ਨਹੀਂ ਕੀਤਾ, ਇਹ ਸਿਰਫ ਲੜਾਈ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਸਨ। ਜਦੋਂ ਇਹ ਦੋਵੇਂ ਮੁਲਕ ਜਿਹੜੇ ਆ ਜੀ ਉਹ ਲੜਦੇ ਭਿੜਦੇ ਰਹੇ ਆ, ਜੇਲ੍ਹਾਂ ਤੋਂ ਭਾਰ ਘਟੂਗਾ। ਉਧਰ ਇਸ ਉਮਰ ਦੇ ਵਿੱਚ ਇਹ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਜੀ ਉਹਨਾਂ ਨੂੰ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਕੁਝ ਟਾਈਮ ਤਾਂ ਜਿਹੜਾ ਜੀ ਉਹ ਕਮ ਸੇ ਕਮ ਮਿਲ ਜੂਗਾ। ਗੁੰਡਾ ਟੈਕਸ ਤੇ ਰੇਤ ਮਾਫੀਆ ਦਾ ਮੁੱਦਾ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਜੀ ਉਹ ਭਖਿਆ ਹੋਇਆ। ਉਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਹੈਲੀਕਾਪਟਰ ਫੇਰੀ ਆ, ਹਵਾਈ ਫੇਰੀ ਆ, ਉਹਦੀ ਵਜ੍ਹਾ ਕਰਕੇ ਇਹ ਚਰਚਾ ਦੇ ਵਿੱਚ ਜਿਹੜਾ ਦੀ ਹੈ। ਕਿਉਂਕਿ ਕਰਤਾਰਪੁਰ ਜਾਂਦਿਆਂ ਮੁੱਖ ਮੰਤਰੀ ਹੋਰਾਂ ਨੇ ਆਪ ਵੇਖ ਲਿਆ ਕਿ ਕਿਸ ਤਰੀਕੇ ਦੇ ਨਾਲ ਇਹ ਨਜਾਇਜ਼ ਰੇਤਾ ਜਿਹੜੀ ਹੈ ਜੀ ਉਹ ਸਤਲੁਜ ਦਰਿਆ ਦੇ ਵਿੱਚੋਂ ਕੱਢੀ ਜਾ ਰਹੀ ਹੈ। ਇੱਥੋਂ ਇੱਕ ਗੱਲ ਇਹ ਲੱਗਦੀ ਹੈ ਜੀ ਕਿ ਜਿਹੜੀਆਂ ਫਾਈਲਾਂ ਵਗੈਰਾ ਨੇ, ਜਿਹੜੇ ਸੁਝਾਅ ਨੇ, ਉਹਦੇ ਉੱਤੇ ਉਹਨਾਂ ਦਾ ਆਪਣਾ ਦਖਲ ਹੈ ਨੀਗਾ, ਅਫਸਰਾਂ ਦੇ ਸਹਾਰੇ ਹੈ, ਜਿਹਦੇ ਕਰਕੇ ਉਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ, ਜਦੋਂ ਕਿ ਇੰਨਾ ਰੌਲਾ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਪੈਂਦਾ ਰਿਹਾ। ਹੁਣ ਜਿਹੜੀ ਮੀਟਿੰਗ ਕੱਲ ਹੋਈ ਮੰਤਰੀ ਮੰਡਲ ਦੀ, ਉਹਦੇ ਵਿੱਚ ਵੀ ਬਾਰ-ਬਾਰ ਇਹ ਗੱਲ ਉੱਠੀ ਕਿ ਸਰਕਾਰ ਦੀ ਬਹੁਤ ਬਦਨਾਮੀ ਇਸ ਮਾਮਲੇ ਦੇ ਵਿੱਚ ਜਿਹੜੀ ਉਹ ਹੋ ਚੁੱਕੀ ਹੋਈ ਆ 1 ਸਾਲ ਦੇ ਵਿੱਚ। ਇਹਦੇ ਵਿੱਚ ਸਰਕਾਰ ਦੇ ਜਿਹੜੇ ਕੁਝ ਨੁਮਾਇੰਦੇ ਨੇ ਉਹ ਸ਼ਾਮਲ ਨੇ, ਕੁਝ MLA ਜਿਹੜੇ ਨੇ ਉਹ ਸ਼ਾਮਲ ਨੇ। ਔਰ ਜੇ ਬੀਤੇ 1 ਸਾਲ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਨਾਲੋਂ 12% ਰੇਤ ਜਿਹੜੀ ਆ ਜੀ ਉਹ ਵੱਧ ਕੱਢੀ ਗਈ ਆ, ਔਰ ਜਿਹਦੇ ਕਰਕੇ ਜਿਹੜਾ ਦੀ ਬਦਨਾਮੀ ਹੋ ਰਹੀ ਆ। ਅੱਜ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਆ ਉਹ ਸੱਦੀ ਆ ਮੁੱਖ ਮੰਤਰੀ ਨੇ। ਇਹਦੇ ਵਿੱਚ ਡਿਸਟ੍ਰਿਕਟ ਦੇ ਜਿਹੜੇ ਡਿਪਟੀ ਕਮਿਸ਼ਨਰ ਤੇ SSP ਜਿਹੜੇ ਆ ਉਹ ਸਾਰੇ ਦੇ ਸਾਰੇ ਸੱਦੇ ਗਏ ਆ। ਬਾਅਦ ਦੁਪਹਿਰ 3 ਵਜੇ ਇਹ ਮੀਟਿੰਗ ਜਿਹੜੀ ਹੈ ਜੀ ਸੰਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਡਿਸਟ੍ਰਿਕਟ ਦੇ ਜਿਹੜੇ ਮੁਖੀ ਨੇ ਪੁਲਿਸ ਦੇ ਉਹਨਾਂ ਦੀ ਸੱਦੀ ਗਈ ਆ। ਇਹਦੇ ਵਿੱਚ 3 ਮੈਂਬਰੀ ਸਬ ਕਮੇਟੀ ਬਣਾਈ ਗਈ ਆ ਔਰ ਇਹ ਕਮੇਟੀ ਜਿਹੜੀ ਆ 30 ਅਪ੍ਰੈਲ ਤੱਕ ਰਿਪੋਰਟ ਦੇਊਗੀ। ਇਹਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਹੋਰੀ ਵੀ ਜਿਹੜੇ ਆ ਉਹ ਸ਼ਾਮਲ ਇਸ ਜਿਹੜੀ ਕਮੇਟੀ ਆ ਉਹਦੇ ਵਿੱਚ ਕੀਤੇ ਗਏ ਆ। ਇਹ ਆਖਿਆ ਗਿਆ ਕਿ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਮੰਤਰੀਆਂ ਨੇ ਜਿਹੜੇ ਵੀ ਸੁਝਾਅ ਇਹ ਦਿੱਤੇ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਮਾਮਲੇ ਦੇ ਉੱਤੇ ਸਖਤੀ ਕਰਨ ਦੀ ਜ਼ਰੂਰਤ ਹੈ ਔਰ ਉਹਨਾਂ ਨੂੰ ਖੂੰਜਾ ਚੁੱਕਣ ਦੀ ਜ਼ਰੂਰਤ ਹੈ। ਜੇ ਇਹ ਨਾ ਚੁੱਕਿਆ ਗਿਆ ਤਾਂ ਇਹ ਕਿਹਾ ਗਿਆ ਜੀ ਕਿ ਇਹਦੇ ਨਾਲ ਸਰਕਾਰ ਦੀ ਜਿਹੜੀ ਬਦਨਾਮੀ ਹੋ ਰਹੀ ਆ ਬੁਰੇ ਤਰੀਕੇ ਦੇ ਨਾਲ 19 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਦਾ ਲੋਕਾਂ ਕੋਲੇ ਜਾਣਾ ਔਖਾ ਜਿਹੜਾ ਦੀ ਹੋ ਜਾਊਗਾ। ਇਸ ਮੀਟਿੰਗ ਦੇ ਵਿੱਚ ਕਿਹੋ ਜਿਹੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜਾਂ ਉਸ ਤੋਂ ਬਾਅਦ ਜਿਹੜੇ ਅਫਸਰ ਨੇ ਉਹਨਾਂ ਹਦਾਇਤਾਂ ਦੇ ਉੱਤੇ ਕਿੰਨਾ ਅਮਲ ਕਰਦੇ ਆ, ਕਿਉਂਕਿ ਇਹ ਬੜਾ ਨਿਰਭਰ ਕਰਦਾ। ਜੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉੱਤੋਂ ਜਹਾਜ਼ ਰਾਹੀਂ ਦੇਖ ਲਿਆ, ਅਫਸਰਾਂ ਨੇ ਜਦੋਂ ਹਦਾਇਤਾਂ ਹੋਈਆਂ ਥੱਲੇ ਟਿੱਪਰ ਵੀ ਕਾਬੂ ਕਰ ਲਏ, ਟਰਾਲੀਆਂ ਵੀ ਕਾਬੂ ਕਰ ਲਈਆਂ, ਮਸ਼ੀਨਾਂ ਵੀ ਕਾਬੂ ਕਰ ਲਈਆਂ, ਇਹ ਤਾਂ ਕੋਈ ਕਾਬੂ ਨਹੀਂ ਨਾ ਹੋਇਆ ਕਿ ਇਹ ਕੌਣ ਕਰਾਉਂਦਾ ਸੀ। ਇੱਕ ਦੂਜੀ ਗੱਲ ਕੀ ਇਹਨਾਂ ਨੂੰ ਜਿਹੜਾ ਦੀ ਉਹ ਦਿਸਦਾ ਨਹੀਂ ਸੀਗਾ, ਪਹਿਲਾਂ ਅਫਸਰਾਂ ਨੂੰ ਉਹ ਦਿਸਦਾ ਸੀਗਾ, ਸਭ ਕੁਝ ਦਿਸਦਾ ਸੀਗਾ, ਪਰ ਕਿਉਂਕਿ ਵੱਡੇ ਲੋਕ ਕਰਾਉਂਦੇ ਆ ਇਸ ਕਰਕੇ ਅਫਸਰ ਜਿਹੜੇ ਆ ਉਹ ਚੁੱਪ ਰਹਿੰਦੇ ਆ, ਬੋਲੇ ਨਹੀਂ। ਹੁਣ ਬੋਲਣਗੇ ਜਾਂ ਨਹੀਂ ਇਹ ਜਿਹੜਾ ਦੀ ਉਹ ਵੇਖਣ ਵਾਲੀ ਗੱਲ ਹੋਊਗੀ। ਕਰਜ਼ੇ ਦੀ ਰਾਹਤ ਜਿਹੜੀ ਆ ਜੀ ਇਹਦੀ ਹੁਣ ਅਗਲੀ ਕੜੀ ਦੀ ਉਡੀਕ ਜਿਹੜੀ ਆ ਉਹ ਕੀਤੀ ਜਾ ਰਹੀ ਆ ਔਰ ਇਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਆ ਪੰਜਾਬ ਸਰਕਾਰ ਦੇ ਵੱਲੋਂ ਅਣ ਐਲਾਨੇ ਹਲਕਾ ਇੰਚਾਰਜ ਤੇ ਸੱਤਾਧਾਰੀ ਵਿਧਾਇਕਾਂ ਦੇ ਹੱਥ ਫੜਾਉਣ ਦੀ ਰਣਨੀਤੀ ਜਿਹੜੀ ਆ ਜੀ ਉਹ ਬਣਾਈ ਗਈ ਆ। ਇਹਦੇ ਤਹਿਤ ਜਿਹੜੇ ਪੀਲੇ ਕਾਗਜ਼ਾਂ ਤੋਂ ਉੱਤੇ ਭਰਾਏ ਜਾ ਰਹੇ ਹਲਫਨਾਮੇ ਨੂੰ ਇਹਨਾਂ ਹਲਕਾ ਇੰਚਾਰਜਾਂ ਨੂੰ ਸੌਂਪਿਆ ਜਾ ਰਿਹਾ। ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੁਹਾੜ ਦੀ ਮੌਤ ਤੋਂ ਬਾਅਦ ਕਿਉਂਕਿ ਵਿਧਾਨ ਸਭਾ ਦੀ ਉਪ ਚੋਣ ਦੇ ਮੱਦੇਨਜ਼ਰ ਇਸ ਹਲਕੇ ਦੇ ਕਿਸਾਨਾਂ ਨੂੰ ਰਾਹਤ ਦੇ ਵਿੱਚ ਕੋਈ ਕਮੀ ਨਾ ਆਉਣ ਦਿੱਤੇ ਜਾਣ ਦੀ ਯੋਜਨਾ ਵੀ ਜਿਹੜੀ ਹੈ ਜੀ ਉਹ ਬਣਾਈ ਗਈ ਆ।
ਇਹਦੇ ਵਾਸਤੇ ਅਗਲਾ ਸਮਾਗਮ ਜਿਹੜਾ ਜੀ ਉਹ ਜਲੰਧਰ ਦੇ ਵਿੱਚ ਕੀਤੇ ਜਾਣ ਦੇ ਅਸਾਰ ਨੇ। ਪਹਿਲਾਂ ਇਹ ਸਮਾਗਮ ਮਾਝੇ ਦੇ ਵਿੱਚ ਹੋਣ ਦੇ ਅਸਾਰ ਜਿਹੜੇ ਉਹ ਸੀਗੇ। ਇਹਦੇ ਸੰਬੰਧੀ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ 2.5 ਏਕੜ ਤੱਕ ਜਿਹੜੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਦੇ ਐਲਾਨ ਨੂੰ ਲਾਗੂ ਕਰਨ ਸੰਬੰਧੀ ਕਿਸਾਨਾਂ ਨੂੰ ਪੀਲੇ ਕਾਗਜ਼ ਦਾ ਸਹਿਕਾਰੀ ਸੁਸਾਇਟੀਆਂ ਨੂੰ ਦਿੱਤਾ ਗਿਆ ਫਾਰਮ ਭਰਨਾ ਲਾਜ਼ਮੀ ਕੀਤਾ ਗਿਆ। ਨੌਕਰੀ ਪੇਸ਼ਾ ਪੈਨਸ਼ਨਾਂ ਤੇ ਆਮਦਨ ਟੈਕਸ ਜਿਹੜੇ ਦੇਣ ਵਾਲੇ ਆ ਉਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ ਇਸ ਤਰ੍ਹਾਂ ਦਾ ਹੁਣ ਕੀਤਾ ਗਿਆ। ਔਰ ਜਿਹੜੇ ਛੋਟੇ ਕਿਸਾਨਾਂ ਦੇ ਵਿੱਚ ਲਗਭਗ 1,31,000 ਖਾਤਿਆਂ ਦੀ ਪੀਲੇ ਕਾਗਜ਼ ਦੇ ਉੱਤੇ ਹਲਫਨਾਮਾ ਲੈਣ ਵਾਲਿਆਂ ਦੀ ਗਿਣਤੀ ਫਿਲਹਾਲ 60 ਤੋਂ 65,000 ਦੇ ਵਿਚਾਲੇ ਹੈ। ਛੋਟੇ ਤੋਂ ਛੋਟਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜਾ ਪਿਛਲਾ ਸਮਾਗਮ ਕੀਤਾ ਸੀਗਾ ਉਹ ਜਿੰਨਾ ਕੁ ਲਾਹਾ ਸਰਕਾਰ ਨੂੰ ਮਿਲਣਾ ਚਾਹੀਦਾ ਸੀਗਾ ਸਿਆਸੀ ਤੌਰ ਦੇ ਉੱਤੇ ਉਹ ਨਹੀਂ ਮਿਲਿਆ, ਕਿੰਤੂ ਪਰੰਤੂ ਜਿਹੜਾ ਸੀਗਾ ਜੀ ਉਹ ਵੱਧ ਹੋ ਗਿਆ। ਇਸ ਕਰਕੇ ਇਸ ਵਾਰੀ ਸਰਕਾਰ ਜਿਹੜੀ ਹੈ ਜੀ ਉਹ ਕੁਛ ਡਿਫਰੈਂਟ ਵੇ ਦੇ ਨਾਲ ਔਰ ਫੂਕ ਕੇ ਕਦਮ ਜਿਹੜੇ ਆ ਉਹ ਚੁੱਕ ਰਹੀ ਹੈ। ਜਾਂਦੇ ਜਾਂਦੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਜਿਹੜੀ ਇੱਕ ਲੜਕੀ ਜਿਹਨੇ ਨਾਮਣਾ ਖੱਟਿਆ ਜੀ ਤਰਨਤਾਰਨ ਡਿਸਟ੍ਰਿਕਟ ਦੀ ਰਹਿਣ ਵਾਲੀ, ਜਿਹਨੇ ਕਿਰਗਿਸਤਾਨ ਦੇ ਵਿੱਚ ਬਿਸ਼ਕੇਕ ਦੇ ਵਿੱਚ ਹੋਈ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਇਹ 65 ਕਿਲੋ ਵਰਗ ਦੇ ਵਿੱਚ ਉਹਨੇ ਸੋਨੇ ਦਾ ਤਗਮਾ ਜਿੱਤਿਆ। ਉਹਦੀ ਆਵਾਜ਼ ਜਿਹੜੀ ਹੈ ਜੀ ਉਹ ਸਰਕਾਰ ਤੱਕ ਪਹੁੰਚ ਗਈ ਆ। ਉਹਨੇ ਐਕਚੁਅਲੀ ਜੋ ਇਹ ਕਾਰਗੁਜ਼ਾਰੀ ਦਿਖਾਈ ਆ ਉਸ ਤੋਂ ਬਾਅਦ ਇਹ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੀ ਆ। ਨਵਜੋਤ ਕੌਰ ਨਾਂ ਦੀ ਜਿਹੜੀ ਇਹ ਲੜਕੀ ਹੈ ਇਹ ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਆ ਔਰ ਇਹ ਆਪਣੇ ਬਲਬੂਤੇ ਦੇ ਸਿਰ ਦੇ ਉੱਤੇ ਇੱਥੋਂ ਤੱਕ ਜਿਹੜਾ ਜੀ ਉਹ ਪਹੁੰਚੀ ਆ। ਹੁਣ ਮੁੱਖ ਮੰਤਰੀ ਉਹਨਾਂ ਨੇ ਇਹ ਐਲਾਨ ਜਿਹੜਾ ਜੀ ਕੀਤਾ ਕਿ 5 ਲੱਖ ਰੁਪਏ ਦਾ ਇਨਾਮ ਇਹਨੂੰ ਦਿੱਤਾ ਜਾ ਰਿਹਾ ਔਰ ਮੁੱਖ ਮੰਤਰੀ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਇਹਨੂੰ ਜਿਹੜੀ ਹੈ ਜੀ ਇੱਕ ਚੰਗੀ ਨੌਕਰੀ ਜਿਹੜੀ ਆ ਉਹ ਦਿੱਤੀ ਜਾਊਗੀ। ਇਹਦੇ ਸੰਬੰਧੀ ਪ੍ਰਸਤਾਵ ਜਿਹੜਾ ਜੀ ਉਹ ਪਾਸ ਕਰ ਲਿਆ ਗਿਆ। ਇਹ ਵੀ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਨਿਰਦੇਸ਼ ਦਿੱਤੇ ਆ ਕਿ ਖਿਡਾਰੀਆਂ ਨੂੰ ਸਨਮਾਨ ਦੇਣ ਦੇ ਵਾਸਤੇ ਇੱਕ ਨੀਤੀ ਤਿਆਰ ਜਿਹੜੀ ਜੀ ਉਹ ਕੀਤੀ ਜਾਵੇ। ਮੈਡਲ ਜਿੱਤਣ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਨੌਕਰੀ ਦੇ ਮੌਕੇ ਮੁਹੱਈਆ ਕਰਾਏ ਜਾਣ। ਇਹ ਦੱਸਣ ਵਾਲੀ ਗੱਲ ਹੈ ਜੀ ਨਾ ਅਜੇ ਤੱਕ ਪੰਜਾਬ ਦੇ ਵਿੱਚ ਕੋਈ ਖੇਤੀਬਾੜੀ ਮੰਤਰੀ ਹੈ ਤੇ ਨਾ ਅਜੇ ਤੱਕ ਕੋਈ ਖੇਡ ਮੰਤਰੀ ਹੈ। ਪਰ ਚੰਗੀ ਗੱਲ ਇਹ ਆ ਕਿ ਨਵਜੋਤ ਕੌਰ ਜਿਹਨੇ ਇੱਕ ਪਹਿਚਾਣ ਆਪਣੀ ਜਿਹੜੀ ਜੀ ਬਣਾਈ ਇਹ ਸੋਨੇ ਦਾ ਤਗਮਾ ਜਿੱਤ ਕੇ ਸਰਕਾਰ ਉਹਨੂੰ ਰਿਕੋਗਨਾਈਜ਼ ਜਿਹੜਾ ਜੀ ਉਹ ਕਰਨ ਦੇ ਵਾਸਤੇ ਤਿਆਰ ਹੋਈ ਆ ਤੇ ਇਹਦੇ ਲਈ ਬਹੁਤਾ ਲੰਮਾ ਇੰਤਜ਼ਾਰ ਜਿਹੜਾ ਜੀ ਉਹ ਨਹੀਂ ਕਰਨਾ ਪਿਆ। ਔਰ ਮਿਹਰਬਾਨੀ ਦਿਲਪ੍ਰੀਤ, ਧੰਨਵਾਦ। ਮੇਰੀ ਤੁਹਾਡੀ ਮੁਲਾਕਾਤ ਕੱਲ ਨੂੰ ਦੁਬਾਰਾ ਜਿਹੜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ ਅੱਜ ਦੀਆਂ ਖਬਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਇੱਦਾਂ ਹੀ ਅਸੀਂ ਲੈਂਦੇ ਹਾਂ ਇਜਾਜ਼ਤ। ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।